ਅਗਲੀ ਖਬਰ ਵੱਲ ਚੱਲੀਏ। ਕੁਛ ਦਿਨ ਪਹਿਲਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਜਿਹੜੇ ਇੰਡੀਆ ਵਾਲੇ ਆ ਉਹ ਸਾਡੇ ਨਾਲ ਚੀਟ ਕਰ ਰਹੇ ਹੈਗੇ ਆ, ਖਾਸ ਕਰਕੇ ਜੋ ਰਸ਼ੀਆ ਤੋਂ ਪਿਛਲੇ 3 ਸਾਲਾਂ ਤੋਂ ਉਹ ਆਇਲ ਖਰੀਦ ਰਹੇ ਆ ਚਾਈਨਾ ਦੇ ਨਾਲ ਰਲ ਕੇ। ਸੋ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਐਕਸੈਪਟੇਬਲ ਨਹੀਂ ਹੈਗਾ ਵੀ ਇੰਡੀਆ ਕੰਟੀਨਿਊਸਲੀ ਫਾਈਨਾਂਸ ਕਰ ਰਿਹਾ ਆ ਉਸ ਜੰਗ ਨੂੰ, ਜਿਹਦੇ ਵਿੱਚ ਹਜ਼ਾਰਾਂ ਨਹੀਂ ਲੱਖਾਂ ਲੋਕ ਮਾਰੇ ਜਾ ਰਹੇ ਹੈਗੇ ਆ। ਸੋ ਸਟੀਫਨ ਮਿਲਰ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਵਾਈਜ਼ਰ ਆ, ਬੜੇ ਉਹ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਸਖਤ ਆ। ਉਹਨਾਂ ਨੇ ਕਿਹਾ ਸੀ ਵੀ ਲੋਕ ਸ਼ੌਕਡ ਆ ਵੀ ਕਿਸ ਤਰ੍ਹਾਂ ਇੰਡੀਆ ਵਾਲੇ ਚਾਈਨਾ ਨਾਲ ਰਲ ਕੇ ਰਸ਼ੀਆ ਦਾ ਆਇਲ ਖਰੀਦ ਰਹੇ ਹੈਗੇ ਆ। ਕਹਿੰਦੇ ਵੀ ਦੈਟ ਇਜ਼ ਐਸਟੋਨਿਸ਼ਿੰਗ ਫੈਕਟ। ਸੋ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 25% ਟੈਰਿਫ ਵਧਾ ਕੇ ਜਿਹੜਾ ਆ ਉਹ 50% ਕਰ ਦਿੱਤਾ ਸੀ। ਅੱਜ ਦਾ ਜਿਹੜਾ ਬਿਜ਼ਨਸ ਟੂਡੇ ਨਿਊਜ਼ਪੇਪਰ ਆ ਉਹ ਰਿਪੋਰਟ ਕਰ ਰਿਹਾ ਕਿ ਸਟੀਫਨ ਮਿਲਰ ਹੋਣਾ ਨੇ ਇਹ ਕਿਹਾ ਆ, ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਟੌਪ ਦੇ ਐਡਵਾਈਜ਼ਰ ਆ, ਵੀ ਇੰਡੀਆ ਚੀਟਸ ਔਨ ਇਮੀਗ੍ਰੇਸ਼ਨ। ਸੋ ਹੁਣ ਉਹਨਾਂ ਨੇ H1B ਵੀਜ਼ੇ ਨੂੰ ਲੈ ਕੇ ਇਹ ਕਿਹਾ ਵੀ ਇੰਡੀਆ ਵਾਲੇ ਉੱਥੇ ਵੀ ਬਹੁਤ ਸਾਰਾ ਜਿਹੜਾ ਆ ਚੀਟ ਕਰਦੇ ਹੈਗੇ ਆ। ਸੋ ਮੈਸਿਵ ਟੈਰਿਫਸ ਲਾਉਣ ਤੋਂ ਬਾਅਦ ਹੁਣ ਜਿਹੜਾ ਇਮੀਗ੍ਰੇਸ਼ਨ ਵਾਲਾ ਮੁੱਦਾ ਜਿਹੜਾ ਆ ਉਹਨਾਂ ਨੇ ਇੱਕ ਵਾਰ ਗਰਮਾ ਰਿਹਾ ਹੈਗਾ ਆ। ਸੋ ਇਹ ਉਹ ਕਹਿੰਦੇ ਵੀ ਇਹ ਐਕਸੈਪਟੇਬਲ ਨਹੀਂ ਹੈ, ਜਿਸ ਹਿਸਾਬ ਦੇ ਨਾਲ ਇੰਨੀ ਵੱਡੀ ਜਿਹੜੀ ਚੀਟਿੰਗ ਆ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਚੱਲ ਰਹੀ ਹੈਗੀ ਆ। ਉਹਨਾਂ ਨੇ ਕੱਲਾ ਬਿਜ਼ਨਸ ਟੂਡੇ ਦੇ ਨਾਲ ਗੱਲਬਾਤ ਕਰਦੇ ਨਹੀਂ, ਹੋਰ ਕਈ ਟੀਵੀ ਚੈਨਲ ਜਿਹੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਵੀ ਕਿਹਾ ਹੈਗਾ ਆ। ਸੋ ਹੁਣ ਲੱਗਦਾ ਆ ਵੀ H1 ਵੀਜ਼ੇ ਦੇ ਉੱਤੇ ਵੀ ਪਹਿਲਾਂ ਪੋਲੀਟੀਕਲ ਅਸਾਈਲਮ ਵਾਲੇ ਨੂੰ ਲੈ ਕੇ ਆਪਾਂ ਦੇਖ ਰਹੇ ਹਾਂ ਵੀ ਕਿਸ ਤਰ੍ਹਾਂ ਜਿਹੜੀ ਸਖਤੀ ਚੱਲ ਰਹੀ ਹੈਗੀ ਆ, ਤੇ ਹੁਣ ਜੋ ਆ H1B ਵੀਜ਼ੇ ਦੇ ਉਲਟ ਵੀ ਹੋਣਗੇ। ਪੋਲੀਟੀਕਲ ਅਸਾਈਲਮ ਵਾਲੇ ਕੇਸ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਜਿਹੜੀ ਨਿਊਯਾਰਕ ਦੀ ਕੋਰਟ ਆ, ਸੋ ਆਈਸ ਇਸ ਹਿਸਾਬ ਨਾਲ ਕੰਮ ਕਰ ਰਹੀ ਆ ਵੀ ਉੱਥੇ ਵੱਧ ਤੋਂ ਵੱਧ ਜਿਹੜੇ ਕੇਸ ਆ ਉਹ ਡਿਨਾਈ ਹੋ ਰਹੇ ਆ। ਜਦੋਂ ਡਿਨਾਈ ਹੁੰਦੇ ਆ ਤੇ ਉਦੋਂ ਹੀ ਉਹਨਾਂ ਨੂੰ ਉਹ ਅਰੈਸਟ ਕਰ ਲਿਆ ਜਾਂਦਾ ਹੈਗਾ ਆ। ਸੋ ਸਟੀਫਨ ਮਿਲਰ ਹੁਣੀ ਇਹ ਕਹਿੰਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਰਿਲੇਸ਼ਨਸ਼ਿਪ ਆ ਮੋਦੀ ਦੇ ਨਾਲ, ਉਹ ਚ ਕੋਈ ਸ਼ੱਕ ਨਹੀਂ ਵੀ ਵਧੀਆ ਆ। ਪਰ ਪ੍ਰੋਬਲਮ ਇਹ ਆ ਵੀ ਤੁਸੀਂ ਸਾਡੇ ਜਿਹੜੇ ਦੁਸ਼ਮਣ ਮੁਲਕ ਆ ਉਹ ਤੋਂ ਜਿਹੜੀ ਆਇਲ ਵੀ ਖਰੀਦੀ ਜਾਂਦੇ ਹੈਗੇ ਆ, ਪਲੱਸ ਸਾਡੇ ਮੁਲਕ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਪਾਲਿਸੀਜ਼ ਆ ਉਹਨਾਂ ਦੇ ਨਾਲ ਵੀ ਮੈਸਅਪ ਕਰ ਰਹੇ। ਜੀ, ਜਿਹੜੇ ਸਟੀਵਨ ਮਿਲਰ ਆ ਉਹਨਾਂ ਨੇ ਕਿਹਾ ਵੀ ਇੰਡੀਆ ਪ੍ਰਟੈਂਡ ਕਰਦਾ ਆ ਵੀ ਇਹ ਸਾਡਾ ਮਿੱਤਰ ਆ, ਤੇ ਜਦ ਕਿ ਉਹ ਯੂਐਸ ਦੇ ਸਮਾਨ ਨੂੰ ਬਲੌਕ ਕਰਦਾ ਹੈ ਤੇ ਇਮੀਗ੍ਰੇਸ਼ਨ ਦੇ ਵਿੱਚ ਜਿਹੜਾ ਉਹ ਚੀਟ ਕਰਦਾ ਹੈ। ਡਿਪਟੀ ਚੀਫ ਆਫ ਸਟਾਫ ਸਟੀਵਨ ਮਿਲਰ ਉਹਨਾਂ ਨੇ ਜਿਹੜਾ ਇੰਡੀਆ ਦੇ ਉੱਤੇ ਜਿਹੜੇ ਇੰਡੀਆ ਆਪਣੇ ਟ੍ਰੇਡ ਦੀ ਪ੍ਰੋਟੈਕਸ਼ਨਿਜ਼ਮ ਜਾਂ ਮਿਸਯੂਜ਼ਿੰਗ ਕਰ ਰਿਹਾ ਇਮੀਗ੍ਰੇਸ਼ਨ ਰੂਲਸ ਦੀ, ਇੱਕ ਫੌਕਸ ਨਿਊਜ਼ ਦੀ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਦੁਹਰਾਈ ਜਿਹੜੀ ਉਹ ਹੈਗੀ ਆ। ਕਹਿੰਦੇ ਵੀ ਇੰਡੀਆ ਪੋਰਟਰੇ ਕਰਦਾ ਹੈ ਵੀ ਵਰਲਡ ਦੇ ਵਿੱਚ ਉਹ ਸਭ ਤੋਂ ਗੂੜਾ ਮਿੱਤਰ ਆ, ਬੈਸਟ ਫਰੈਂਡਸ ਫੋਰਐਵਰ ਜਿੱਦਾਂ ਕਹਿ ਦਿੰਦੇ ਹੁੰਦੇ ਆ। ਤੇ ਪਰ ਕਹਿੰਦੇ ਵੀ ਉਹ ਸਾਡੇ ਪ੍ਰੋਡਕਟ ਅਸੈਪਟ ਨਹੀਂ ਕਰਦਾ ਤੇ ਉਹਨਾਂ ਉੱਤੇ ਬਹੁਤ ਜ਼ਿਆਦਾ ਟੈਰਿਫ ਜਿਹੜਾ ਉਹ ਲਾਉਂਦਾ ਆ। ਤੇ ਕਹਿੰਦੇ ਵੀ ਨਾਲ ਦੇ ਨਾਲ ਸਾਨੂੰ ਇਹ ਵੀ ਪਤਾ ਆ ਵੀ ਉਹ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਬਹੁਤ ਵੱਡੀ ਚੀਟਿੰਗ ਜਿਹੜੀ ਆ ਉਹ ਕਰ ਰਿਹਾ ਹੈਗਾ ਆ। ਸੋ ਇਹ ਹੁਣ ਤੁਸੀਂ ਅੰਦਾਜ਼ਾ ਜਿਹੜਾ ਉਹ ਲਾ ਲਓ ਵੀ ਇਹ ਇਸ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਇਹਨਾਂ ਦਾ ਵਿਚਾਰ ਆ। H1B ਵੀਜ਼ੇ ਪ੍ਰੋਗਰਾਮ ਦੇ ਵਿੱਚ ਜਿੰਨੇ H1B ਵੀਜ਼ਾਜ਼ ਸਾਲਾਨਾ ਜਿਹੜੇ ਇਸ ਦੇ ਵਿੱਚ ਇਸ਼ੂ ਕੀਤੇ ਜਾਂਦੇ ਆ, 70% ਲਾਭਕਾਰੀ ਜਿਹੜੇ ਕਹਿੰਦੇ ਵੀ ਭਾਰਤ ਦੇ ਹੁੰਦੇ ਆ। ਸੋ ਕੰਸਿਸਟੈਂਟਲੀ ਕਹਿੰਦੇ ਵੀ ਹਰ ਸਾਲ ਇਸ ਤਰੀਕੇ ਦੇ ਨਾਲ ਹੈਗਾ ਆ। ਸੋ H1B ਪ੍ਰੋਗਰਾਮ ਨੂੰ ਤਾਂ ਬੰਦ ਕਰਨ ਬਾਰੇ ਜਿਹੜਾ ਉਹ ਕਹਿ ਲਓ ਜਾਂ ਉਸ ਦੇ ਵਿੱਚ ਚੇਂਜਿਸ ਕਰਨ ਬਾਰੇ ਬੜੇ ਚਿਰ ਦੀ ਜਿਹੜੀ ਉਹ ਸੋਚੀ ਜਾ ਰਹੇ ਆ। ਸੋ ਇਹ ਕੀ ਬਣੂਗਾ ਇਹਦੇ ਬਾਰੇ ਜਿਹੜਾ ਉਹ ਹਾਲ ਦੀ ਘੜੀ ਪਤਾ ਨਹੀਂ ਹੈਗਾ। ਪਰ ਬਹੁਤ ਸਾਰੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ, ਪਿਛਲੇ ਮਹੀਨਿਆਂ ਦੇ ਵਿੱਚ ਭਾਰਤੀ ਮੂਲ ਦੇ ਲੋਕ ਉਹ ਜਿਹੜੇ ਵੱਖ-ਵੱਖ ਕਾਂਡ ਕਰਦੇ ਹੋਏ ਆ, ਉਹ ਬਹੁਤ ਜਿਹੜੇ ਉਹ ਫੜ ਹੋਏ ਆ। ਵੀਜ਼ਾ ਫਰਾਡ ਜਿਹੜਾ ਉਹ ਪਟੇਲ ਸੀਗੇ ਜਿਹੜਾ ਲੁਧਿਆਣਾ ਵਾਲਾ ਜਿਹੜਾ ਯੂ ਵੀਜ਼ੇ ਦਾ ਫਰਾਡ ਕਰੀ ਜਾਂਦਾ ਸੀ, ਕੋਈ ਰਾਮ ਭਾਈ ਪਟੇਲ ਸੀਗਾ, ਉਹ ਇਸ ਤਰੀਕੇ ਦੇ ਨਾਲ ਜਿਹੜੇ ਉਹ ਕਰ ਰਹੇ ਸੀ। ਸੋ ਬਹੁਤ ਲੋਕ ਇਸ ਟਾਈਮ ਲਗਾਤਾਰ ਆ ਉਹ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਉੱਤੇ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਇਹਨਾਂ ਦੀ ਤਿੱਖੀ ਨਜ਼ਰ ਜਿਹੜੀ ਆ ਉਹ ਬਣੀ ਪਈ ਹੈਗੀ।